ਬਿਸਮਿਲ੍ਲਾਹਿਰਰਹਿਮਾਨਿਰਰਹੀਮ। अस्सलाम वालेकुम। ਅੱਜ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਕੈਂਬਰਿਜ ਦਾ ਜਿਹੜਾ ਸਾਡੇ ਉੱਤੇ ਨਿਜ਼ਾਮੇ ਤਲੀਮ ਨਾਫਜ਼ ਹੈ ਜਿਹੜਾ ਗੋਰੇ ਨੇ ਕੀਤਾ ਹੈ। ਅੱਜ ਮੈਂ ਨਾ ਹਸਨ ਹੁਸੈਨ ਜਿਹੜੇ ਆ ਤੁਸੀਂ ਉਹਨਾਂ ਦੀਆਂ ਵੀਡੀਓ ਵੀ ਵੇਖੀਆਂ ਨੇ ਪੰਜਾਬੀ ਦੇ ਬਾਰੇ 'ਚ ਮੈਂ ਬਣਾਈਆਂ ਨੇ। ਅੱਜ ਉਹਨਾਂ ਦਾ ਨਾ ਮੈਂ ਸਿਲੇਬਸ ਲੈਣ ਗਿਆ ਸਾਂ। ਇੱਥੇ ਸਾਡੇ ਦਸਤਗੀਰ ਸਕੂਲ ਹੈ, ਉੱਥੋਂ ਕੈਂਬਰਿਜ ਦਾ ਸਿਲੇਬਸ ਹੈ। ਹਸਨ ਦੂਸਰੀ ਕਲਾਸ 'ਚ ਅਤੇ ਜਿਹੜਾ ਹੁਸੈਨ ਹੈ ਉਹ 5ਵੀਂ ਕਲਾਸ 'ਚ ਚੜ੍ਹਿਆ। ਅਤੇ 20,000 ਦੇ ਵਿੱਚ ਉਹਨਾਂ ਦੀਆਂ ਕਿਤਾਬਾਂ ਆਈਆਂ ਨੇ ਅਤੇ ਹਾਲੇ ਵੀ 4 ਕਿਤਾਬਾਂ ਰਹਿੰਦੀਆਂ ਨੇ, ਯਾਨੀ ਰਲਾ ਮਿਲਾ ਕੇ 22-23,000 ਦੇ ਵਿੱਚ ਉਹਨਾਂ ਦੀਆਂ ਕਿਤਾਬਾਂ ਆਉਣਗੀਆਂ ਜਿਹੜੀਆਂ ਕੈਂਬਰਿਜ ਦਾ ਸਿਲੇਬਸ ਹੈ। ਉਸ ਤੋਂ ਬਾਅਦ ਇਹਨਾਂ ਦਾ 13-14,000 10-15,000 20,000 ਐਵਰੇਜ ਫੀਸ ਹੈ ਜਿਹੜਾ ਬੱਚਾ ਵੀ A ਲੈਵਲ O ਲੈਵਲ 'ਚ ਪੜ੍ਹਦਾ ਹੈ। ਅਤੇ ਕਿਉਂਕਿ ਇੰਗਲਿਸ਼ ਕੈਂਬਰਿਜ 'ਚ ਜਿਹੜਾ ਨਾ ਪੜ੍ਹਿਆ ਬੱਚਾ ਉਹਨੇ ਪਿੱਛੇ ਰਹਿ ਜਾਣਾ ਪਾਕਿਸਤਾਨ 'ਚ। ਲਿਹਾਜ਼ਾ ਮੇਰੇ ਘਰ ਦੇ ਵਿੱਚ ਵੀ ਵੱਡੇ ਭੈਣ ਭਰਾ ਜਿਹੜਾ ਵੀ ਪਾਕਿਸਤਾਨ 'ਚ ਉਹ ਆਂਦਾ ਸਾਡਾ ਬਾਲ ਅੰਗਰੇਜ਼ੀ 'ਚ ਪੜ੍ਹੇ। ਔਰ ਇਹ ਕੈਂਬਰਿਜ ਦੇ ਵਿੱਚ ਬੱਚੇ ਪੜ੍ਹਨਗੇ। ਇੱਕ ਤਾਂ ਸਭ ਤੋਂ ਵੱਡਾ ਇਹਦਾ ਮਸਲਾ ਇਹ ਵੇ ਕਿ ਨਿਜ਼ਾਮੇ ਤਲੀਮ ਐਡਾ ਕੁ ਮਹਿੰਗਾ ਹੋ ਗਿਆ। ਅਸੀਂ ਤਾਂ ਚਲੋ ਆਪਣਾ ਪੇਟ ਕੱਟ ਕੇ ਜਿੰਜ ਵੀ ਸਾਡੀ ਜ਼ਮੀਨ ਭਾਂਡਾ ਹੈ ਵੇ ਕਾਰੋਬਾਰ ਹੈ, ਅਸੀਂ ਆਪਣੇ ਬੱਚਿਆਂ ਨੂੰ ਕੈਂਬਰਿਜ 'ਚ ਪੜ੍ਹਾ ਰਹੇ ਹਾਂ। ਅਤੇ ਜਿਹੜੇ ਬੱਚੇ ਪਾਕਿਸਤਾਨ ਦੇ ਕਰੋੜਾਂ ਬੱਚੇ ਨੇ ਉਹ ਇਹਨਾਂ ਦਾ ਮੁਕਾਬਲਾ ਕਦੀ ਵੀ ਨਹੀਂ ਕਰ ਸਕਣਗੇ, ਕਿਉਂਕਿ ਇੰਨੀ ਮਹਿੰਗੀ ਤਲੀਮ, ਇੰਨੀਆਂ ਮਹਿੰਗੀਆਂ ਕਿਤਾਬਾਂ ਅੰਗਰੇਜ਼ੀ ਦੀਆਂ ਆਮ ਪਾਕਿਸਤਾਨੀ ਬੱਚਾ ਕਿੱਥੋਂ ਅਫੋਰਡ ਕਰ ਸਕਦਾ, ਕਿੱਥੋਂ ਉਹ ਇਹ ਕੈਂਬਰਿਜ ਦੀਆਂ ਕਿਤਾਬਾਂ ਲੈ ਸਕਦਾ। ਅਤੇ ਇਹ ਜਿਹੜਾ ਅਸੀਂ ਕੀ ਕਰ ਰਹੇ ਹਾਂ, ਇਹ ਇੱਕ ਸਕੂਲ ਨਹੀਂ ਪਾਕਿਸਤਾਨ ਦੇ ਵਿੱਚ ਇੰਝ ਦੇ ਪ੍ਰਾਈਵੇਟ ਸਕੂਲ ਜਿਹੜੇ ਨੇ ਉਹ ਹਜ਼ਾਰਾਂ ਲੱਖਾਂ ਦੀ ਤਾਦਾਦ 'ਚ ਨੇ। ਉਹ ਹਜ਼ਾਰਾਂ ਲੱਖਾਂ ਦੇ ਵਿੱਚ ਜਿਹੜੇ ਸਕੂਲ ਨੇ ਉਹਨਾਂ 'ਚ ਬੱਚੇ ਜਿਹੜੇ ਨੇ ਉਹ ਕਰੋੜਾਂ ਦੀ ਤਾਦਾਦ 'ਚ ਪੜ੍ਹਦੇ ਨੇ। ਉਹ ਕਰੋੜਾਂ ਦੀ ਤਾਦਾਦ ਦੇ ਬੱਚਿਆਂ ਦੀ ਜਿਹੜੀ ਫੀਸ ਹੈ ਉਹਨੂੰ ਜ਼ਰਬ ਦਈਏ ਕਰੋੜਾਂ ਨਾਲ ਅਤੇ ਉਹ ਅਰਬਾਂ ਖਰਬਾਂ ਦੇ ਵਿੱਚ ਅਸੀਂ ਸਿਰਫ ਇੰਗਲਿਸ਼ ਸਿੱਖਣ 'ਤੇ ਰੁਪਈਏ ਲਾ ਰਹੇ ਹਾਂ। ਯਾਨੀ ਕਿ ਸਾਡੇ ਘਰ ਦੇ ਬਜਟ ਦਾ ਜਿਹੜਾ 50-60 ਹਜ਼ਾਰ ਹਿੱਸਾ ਹੈ ਜਾਂ ਲੱਖ ਰੁਪਈਆ, ਜਿਹਦੇ 3-4 ਬੱਚੇ ਨੇ ਉਹਦਾ ਲੱਖ ਰੁਪਈਆ ਬਜਟ ਜਿਹੜਾ ਉਹ ਸਕੂਲਿੰਗ 'ਤੇ ਜਾ ਰਿਹਾ, ਬੱਚਿਆਂ ਨੂੰ ਅੰਗਰੇਜ਼ੀ ਸਿਖਾਉਣ 'ਤੇ ਜਾ ਰਿਹਾ। ਯਾਨੀ ਕਿ ਅਸੀਂ ਕੋਈ ਤਲੀਮ ਨਹੀਂ ਸਿੱਖ ਰਹੇ, ਅਸੀਂ ਸਿਰਫ ਇੰਗਲਿਸ਼ ਸਿਖਾਉਣ ਦੀ ਇਲਮ ਨਹੀਂ ਅਸੀਂ ਸਿੱਖ ਰਹੇ, ਇੰਗਲਿਸ਼ ਸਿੱਖ ਰਹੇ ਹਾਂ। ਇਲਮ ਸਿੱਖਣਾ ਹੋਏ ਤਾਂ ਸਾਨੂੰ ਚਾਈਨੀਜ਼ ਇਲਮ, ਜਿਹੜੀ ਚਾਈਨੀਜ਼ ਸਿਵਲਾਈਜੇਸ਼ਨ ਹੈ ਉਹਨਾਂ ਦਾ ਇਲਮ ਹੋਣਾ ਚਾਹੀਦਾ, ਜੈਪਨੀਜ਼ ਦਾ, ਜਰਮਨ ਦਾ, ਫਰੈਂਚ ਦਾ, ਇੰਡੀਆ ਦਾ, ਹਿੰਦੁਸਤਾਨ ਦਾ, ਯਾਨੀ ਕਿ ਰਸ਼ੀਅਨਸ ਦਾ। ਸਾਨੂੰ ਸਾਰੀ ਦੁਨੀਆ ਦਾ ਇਲਮ ਸਿਖਾਉਣਾ ਚਾਹੀਦਾ ਔਰ ਉਹ ਸਾਡੀ ਜ਼ੁਬਾਨ 'ਚ। ਲੇਕਿਨ ਸਾਨੂੰ ਸਿਰਫ ਕੈਂਬਰਿਜ ਸਿਖਾ ਰਹੇ ਨੇ, ਗੋਰੇ ਦਾ ਇਲਮ ਸਿਖਾ ਰਹੇ ਨੇ। ਗੋਰੇ ਦਾ ਇਲਮ ਵੀ ਨਹੀਂ ਸਿਖਾ ਰਹੇ, ਸਿਰਫ ਇੰਗਲਿਸ਼ ਸਿਖਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਅਤੇ ਦੂਜੇ ਪਾਸੇ ਸਾਡੀ ਮਾਂ ਬੋਲੀ ਨੂੰ ਇਹ ਕਿੰਝ ਡਿਸਕਰੇਜ ਕਰਦੇ ਹੁੰਦੇ ਸਨ। ਬਚਪਨ 'ਚ ਸਾਡੇ ਨਾਲ 9ਵੀਂ-10ਵੀਂ ਦੇ ਵਿੱਚ ਮੇਰਾ ਇੱਕ ਕਲਾਸ ਫੈਲੋ ਸੀ। ਇੱਕ ਦਿਨ ਉਹਨੇ ਸਵਾਲ ਕਲਾਸ ਦੇ ਵਿੱਚ ਉਹਨੇ ਆਖਿਆ, ਸਰ ਉन्होंने टीवी में दसा था। ਹੁਣ ਉਸ ਵਿਚਾਰੇ ਨੂੰ ਇਹ ਹੀ ਨਹੀਂ ਕਹਿਣਾ ਆਇਆ ਕਿ ਉਹਨਾਂ ਨੇ ਟੀ ਵੀ ਮੈਂ ਬਤਾਇਆ ਥਾ। ਜਦੋਂ ਉਹਨੇ ਦੱਸਾ ਥਾ ਕਿਹਾ ਨਾ ਅਤੇ ਅਸੀਂ ਸਾਰੇ ਹੱਸੇ। ਉਸ ਤੋਂ ਬਾਅਦ ਉਹਨੇ ਕਦੀ ਸਵਾਲ ਨਹੀਂ ਪੁੱਛਿਆ। ਅਤੇ ਇਹ ਹੀ ਹਾਲ ਸਾਡਾ ਸੀ। ਅਸੀਂ ਵੀ ਪਿੰਡ ਦਾ ਬੈਕਗਰਾਊਂਡ ਸੀ, ਅਸੀਂ ਕਦੀ ਵੀ ਜਿਹੜਾ ਡਰਦੇ ਸਾਂ ਕਿ ਭਾਈ ਕਿਧਰੇ ਉਰਦੂ ਦੇ ਵਿੱਚ ਪੰਜਾਬੀ ਮਿਕਸ ਹੋ ਗਈ ਅਤੇ ਸਾਡਾ ਮਜ਼ਾਕ ਉੱਡੇਗਾ, ਅਤੇ ਅਸੀਂ ਕਦੀ ਵੀ ਸਕੂਲ ਦੇ ਲੈਵਲ 'ਤੇ ਸਵਾਲ ਨਹੀਂ ਪੁੱਛਿਆ। ਜਦੋਂ ਯੂਨੀਵਰਸਿਟੀ ਗਏ ਅਤੇ ਉੱਥੇ ਕੀ ਹੋਇਆ ਜੀ, ਉਰਦੂ ਦੀ ਜਗ੍ਹਾ ਇੰਗਲਿਸ਼ ਨੇ ਲੈ ਲਈ। ਉੱਥੇ ਉਰਦੂ 'ਚ ਸਵਾਲ ਨਹੀਂ ਸਭ ਪੁੱਛ ਸਕਦੇ ਜੀ, ਸਵਾਲ ਪੁੱਛਣਾ ਇੰਗਲਿਸ਼ 'ਚ। ਮੇਰੇ ਨਾਲ MPhil ਦੇ ਵਿੱਚ ਨੈਸ਼ਨਲ ਡਿਫੈਂਸ ਯੂਨੀਵਰਸਿਟੀ ਦੇ ਵਿੱਚ ਸਾਡੇ ਹੈੱਡ ਆਫ ਡਿਪਾਰਟਮੈਂਟ ਸਨ। ਉਹਨਾਂ ਨੇ ਇੱਕ ਦਿਨ ਮੇਰੇ ਕੋਲ ਸਵਾਲ ਪੁੱਛਿਆ ਕਿ ਤਜਮਲ ਟੈਲ ਮੀ ਵਾਟ ਡਿਡ ਹੈਪਨ ਜਿਹੜਾ ਇਨ ਪੰਜਾਬ ਯੂਨੀਵਰਸਿਟੀ ਯਸਟਰਡੇ, ਕਿਉਂਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਕੱਲ੍ਹ ਕੀ ਹੋਇਆ। ਉਹ ਇਮਰਾਨ ਖਾਨ ਗਿਆ ਸੀ ਅਤੇ ਜਮੀਅਤ ਵਾਲਿਆਂ ਨੇ ਬਦਤਮੀਜ਼ੀ ਕੀਤੀ ਸੀ, ਇਮਰਾਨ ਖਾਨ ਨੂੰ ਮਾਰਿਆ ਮੂਰਿਆ ਸੀ। ਅਤੇ ਮੈਨੂੰ ਪਤਾ ਸੀ ਕਿ ਕੀ ਹੋਇਆ, ਲੇਕਿਨ ਪਰ ਮੈਨੂੰ ਇਹ ਪਤਾ ਸੀ ਕਿ ਅੰਗਰੇਜ਼ੀ 'ਚ ਸਰ ਨੂੰ ਜਵਾਬ ਦੇਣਾ ਪੈਣਾ। ਮੈਂ ਕਿਹਾ ਸਰ ਆਈ ਡੋਂਟ ਨੋ। ਯਾਨੀ ਕਿ ਉੱਥੇ ਡਿਸਕਸ਼ਨ ਉੱਥੇ ਹੀ ਮੁੱਕ ਗਈ। ਅਤੇ ਜੇ ਉਹੀ ਸਰ ਮੇਰੇ ਕੋਲੋਂ ਉਰਦੂ 'ਚ ਸਵਾਲ ਪੁੱਛਦਾ ਜਾਂ ਪੰਜਾਬੀ 'ਚ ਪੁੱਛਦਾ, ਮੈਂ ਉਹਦੇ 'ਤੇ ਆਪਣੀ ਇੱਕ ਰਾਏ ਦਿੰਦਾ। ਮੈਂ ਕਹਿੰਦਾ ਕਿ ਭਾਈ ਜਮੀਅਤ ਨੇ ਮਾਰਿਆ, ਗਲਤ ਕੀਤਾ, ਇਹਨਾਂ ਨੂੰ ਇੰਝ ਦੀ ਬਦਮਾਸ਼ੀ ਨਹੀਂ ਕਰਨੀ ਚਾਹੀਦੀ। ਲੇਕਿਨ ਕਿਉਂਕਿ ਸਵਾਲ ਇੰਗਲਿਸ਼ 'ਚ ਸੀ ਅਤੇ ਕੋਈ ਉੱਥੇ ਇਲਮੀ ਡਿਸਕਸ਼ਨ ਨਹੀਂ ਹੋਈ। ਸਰ ਨੇ ਵੀ ਕੋਈ ਅੱਗੋਂ ਕੋਈ ਗੱਲ ਨਹੀਂ ਕੀਤੀ, ਉਹ ਵੀ ਚੁੱਪ ਕਰ ਗਏ। ਅਜੀਬ ਜਿਹਾ ਮਾਹੌਲ ਬਣ ਗਿਆ, ਕਲਾਸ 'ਚ ਕੁੜੀਆਂ ਵੀ ਬੈਠੀਆਂ ਸਨ। ਲੇਕਿਨ ਸਿੱਧੀ ਗੱਲ ਹੈ, ਸਾਨੂੰ ਅੰਗਰੇਜ਼ੀ ਕੰਫਰਟੇਬਲ ਹੋ ਗਏ ਜਦੋਂ ਅਸੀਂ ਨਹੀਂ ਬੋਲ ਸਕਦੇ ਔਰ MPhil ਲੈਵਲ 'ਤੇ ਜਾ ਕੇ ਨਹੀਂ ਬੋਲ ਸਕਦੇ, ਤਾਂ ਫਿਰ ਕੀ ਫਾਇਦਾ ਇੰਨੀ ਤਲੀਮ ਹਾਸਲ ਕਰਨ ਦਾ। ਔਰ ਕੋਈ ਬੰਦਾ ਵੀ ਨਹੀਂ ਪਾਕਿਸਤਾਨ 'ਚ ਬੋਲ ਸਕਦਾ। ਅਤੇ ਕਹਿਣ ਦਾ ਮਕਸਦ ਇਹ ਵੇ ਕਿ ਗੱਲ ਤਾਂ ਅੱਜ ਮੈਂ ਕਰਨੀ ਸੀ ਤਾਲਿਬਾਨ ਦੀ ਡੀਲ 'ਤੇ, ਲੇਕਿਨ ਮੈਂ ਕਿਤਾਬਾਂ ਲੈਣ ਗਿਆ ਅਤੇ ਮੈਨੂੰ ਫਿਰ ਗੁੱਸਾ ਚੜ੍ਹਿਆ ਸੀ ਕਿ ਅਸੀਂ ਇੰਨਾ ਰੁਪਈਆ ਜ਼ਾਇਆ ਕਰ ਰਹੇ ਹਾਂ ਅਤੇ ਇਹਦਾ ਨਤੀਜਾ ਕੀ ਨਿਕਲਦਾ। ਨਤੀਜਾ ਉਹ ਅਗਲੇ ਦਿਨ ਆਸਫ ਦੀ ਤੁਹਾਨੂੰ ਮੈਂ ਗੱਲ ਦੱਸੀ ਸੀ, ਉਹ ਆਂਦਾ ਸੀ ਕਿ ਮੇਰੇ ਵੱਡੇ ਭਰਾ ਮੂੰਹ ਨੂੰ ਇਹਨਾਂ ਨੇ 99 ਕਹਿਣ 'ਤੇ ਮਾਰਿਆ ਸੀ। ਅਤੇ ਉਹਨੂੰ ਮੈਂ ਕਿਹਾ ਗੱਲ ਇਹ ਵੀ ਯਾਰ ਸਿਰਫ ਇਹ ਗੱਲ ਨਹੀਂ, ਸਕੂਲ ਲੈਵਲ ਦੇ ਵਿੱਚ ਸਾਨੂੰ ਆਂਦੇ ਨੇ ਉਰਦੂ ਬੋਲੋ
ਅਤੇ ਸਾਡੇ ਜਿਹੜੇ ਪੰਜਾਬੀ ਬੋਲਣ ਵਾਲੇ ਨੇ ਉਹਨਾਂ ਦੀ ਤੋਹੀਨ ਕਰਦੇ ਨੇ। ਜਦੋਂ ਇਹ ਯੂਨੀਵਰਸਿਟੀ ਲੈਵਲ 'ਤੇ ਜਾਂਦੇ ਨੇ ਇਹ ਉਰਦੂ ਬੋਲਣ ਵਾਲਿਆਂ ਦੀ ਤੋਹੀਨ ਕਰਦੇ ਨੇ ਅਤੇ ਆਉਂਦੇ ਨੇ ਜਿਹੜਾ ਇੰਗਲਿਸ਼ ਬੋਲੇ। ਸਿਰਫ ਇੰਗਲਿਸ਼ ਦੀ ਇਹ ਫੈਸੀਨੇਟ ਨਹੀਂ ਇਹਨਾਂ ਨੂੰ ਕਰਦੀ, ਇਹ ਅੰਗਰੇਜ਼ ਦੀ ਤਹਿਜ਼ੀਬ ਨੂੰ ਵੀ ਫੈਸੀਨੇਟ ਕਰਦੇ ਨੇ। ਯਾਨੀ ਕਿ ਛੋਟੇ ਲੈਵਲ 'ਤੇ ਜਿਹੜੇ ਪਾਕਿਸਤਾਨੀ ਮੈਟ੍ਰਿਕ ਜਾਂ ਇੰਟਰ ਪੜ੍ਹੇ ਨੇ ਨਾ, ਉਹ ਤਾਂ ਆਪਣੀ ਮਾਂ ਬੋਲੀ ਪੰਜਾਬੀ ਨਾਲ ਨਫ਼ਰਤ ਕਰਦੇ ਨੇ ਔਰ ਸ਼ਰਮਿੰਦਗੀ ਸਮਝਦੇ ਨੇ ਉਹਨੂੰ ਬੋਲਣਾ। ਅਤੇ ਜਿਹੜੇ ਪਾਕਿਸਤਾਨੀ ਮਾਸਟਰ ਕਰ ਗਏ ਨੇ ਅਕਸਰ, ਉਹ ਆਪਣੇ ਦੀਨ 'ਤੇ ਵੀ ਸ਼ਰਮਿੰਦਾ ਨੇ, ਇਸਲਾਮ 'ਤੇ। ਯਾਨੀ ਕਿ ਇੰਗਲਿਸ਼ ਦੀ ਜਿਹੜੀ ਗੁਲਾਮੀ ਹੈ ਇਹ ਸਾਨੂੰ ਨਾ ਸਿਰਫ ਆਪਣੀ ਤਹਿਜ਼ੀਬ ਨਾਲ, ਆਪਣੀ ਮਿੱਟੀ ਨਾਲ ਨਫ਼ਰਤ ਸਿਖਾਉਂਦੀ ਹੈ, ਬਲਕਿ ਇਹ ਸਾਨੂੰ ਅੱਗੇ ਜਾ ਕੇ ਆਪਣੇ ਦੀਨ ਨਾਲ ਨਫ਼ਰਤ ਸਿਖਾਉਂਦੀ ਹੈ। ਇਹ ਜਿਹੜੀਆਂ ਲਿਬਰਲ ਆਂਟੀਆਂ ਔਰਤ ਮਾਰਚ ਕਰ ਰਹੀਆਂ ਨੇ, ਇਹ ਸਿਰਫ ਇਹਦਾ ਵਜ੍ਹਾ ਇਹ ਵੇ ਕਿ ਇਹ ਸਾਰੀਆਂ ਯੂਨੀਵਰਸਿਟੀ ਦੀ ਬੇਦੀਨ ਤਲੀਮ ਪੜ੍ਹ ਕੇ ਨਿਕਲੀਆਂ ਨੇ ਅਤੇ ਉੱਥੋਂ ਇਹ ਪਾਕਿਸਤਾਨ ਦੇ ਵਿੱਚ ਇਲਹਾਦ ਔਰ ਬੇਦੀਨੀ ਦਾ ਜਿਹੜਾ ਨਾ ਦੋ ਗਰੋਹ ਬਣ ਗਏ ਨੇ। ਇੱਕ ਪਾਸੇ ਮੁੱਲੇ ਨੇ ਬੜੇ ਪੱਕੇ ਕਿਸਮ ਦੇ, ਦੂਜੇ ਪਾਸੇ ਮੁਲਹਦ ਨੇ ਬੜੇ ਪੱਕੇ ਕਿਸਮ ਦੇ ਸੈਕੂਲਰ। ਤਾਂ ਇਮਰਾਨ ਖਾਨ ਆਂਦਾ ਸੀ ਇੱਕ ਨਿਜ਼ਾਮੇ ਤਲੀਮ ਲਿਆਉਣਾ ਹੈ ਅਤੇ ਹਾਲੇ ਤੱਕ ਤਾਂ ਉਹਨੇ ਨਹੀਂ ਲਿਆਂਦਾ। ਅਤੇ ਅਸੀਂ ਉਹਨੂੰ ਇਹੀ ਰਿਕੁਐਸਟ ਕਰਾਂਗੇ, ਬੜੀ ਮਿਹਰਬਾਨੀ ਹੋਏਗੀ ਤੁਹਾਡੀ ਸਰਕਾਰ, ਇੱਕ ਨਿਜ਼ਾਮੇ ਤਲੀਮ ਲਿਆਓ ਮੌਲਵੀ ਵਾਸਤੇ, ਅਮੀਰ ਵਾਸਤੇ, ਗਰੀਬ ਵਾਸਤੇ। ਔਰ ਉਹ ਨਿਜ਼ਾਮੇ ਤਲੀਮ ਪੰਜਾਬੀ 'ਚ ਹੋਏ, ਸਿੰਧੀ 'ਚ ਹੋਏ, ਬਲੋਚੀ 'ਚ ਹੋਏ, ਪਸ਼ਤੋ 'ਚ ਹੋਏ, ਸਾਡੀਆਂ ਜ਼ਬਾਨਾਂ 'ਚ ਹੋਏ। ਅਤੇ ਸਾਨੂੰ ਜੋ ਦਿਲ ਮਰਜ਼ੀ ਪੜ੍ਹਾਓ। ਅਤੇ ਫਿਰ ਇਹ ਜਿਹੜੇ ਆ ਪਾਕਿਸਤਾਨ ਦੇ ਵਿੱਚ ਤਬਕੇ ਸੈਕੂਲਰ ਔਰ ਮਜ਼ਹਬੀ ਤਬਕੇ ਬਣੇ ਨੇ, ਇਹ ਖਤਮ ਹੋਣ ਔਰ ਪੂਰੀ ਕੌਮ ਦੀ ਇੱਕ ਡਾਇਰੈਕਸ਼ਨ ਸੈੱਟ ਹੋਏ। ਇਹ ਹੀ ਅੱਜ ਗੱਲ ਕਰਨੀ ਸੀ ਕਿ ਅੰਗਰੇਜ਼ੀ ਦੀ ਵਜ੍ਹਾ ਤੋਂ ਅਸੀਂ ਕਰੋੜਾਂ ਅਰਬਾਂ ਰੁਪਈਆ ਲਾ ਰਹੇ ਹਾਂ ਆਪਣੇ ਬੱਚਿਆਂ ਦੀ ਤਲੀਮ ਐਡੀ ਮਹਿੰਗੀ, ਆਮ ਬੱਚਾ ਦੇ ਪਿੱਛੇ ਰਹਿ ਜਾਂਦਾ। ਸਿਰਫ ਪਾਕਿਸਤਾਨ ਦੇ 5-10% ਲੋਕ ਹੀ ਹੈ, 5-10% ਵੀ ਮੈਂ ਜ਼ਿਆਦਾ ਕਹਿ ਰਿਹਾ, ਜਿਹੜੇ ਕੈਂਬਰਿਜ ਨੂੰ ਅਫੋਰਡ ਕਰ ਸਕਦੇ ਨੇ, ਬੀਕਨ ਹਾਊਸ ਸਕੂਲ ਦੀ ਜਾਂ ਉਂਝ ਵੀ ਜਿਹੜੇ ਵੀ ਅੰਗਰੇਜ਼ੀ ਸਕੂਲ ਨੇ। ਅਤੇ ਲਿਹਾਜ਼ਾ ਉਨੀ ਦੇਰ ਤੱਕ ਪੂਰੀ ਕੌਮ 20 ਕਰੋੜ 22 ਕਰੋੜ ਬੰਦੇ ਨੇ ਉਨੀ ਦੇਰ ਤੱਕ ਤਰੱਕੀ ਬਰਾਬਰ ਦੀ ਨਹੀਂ ਕਰਨੀ ਜਿੰਨੀ ਦੇਰ ਤੱਕ ਪੂਰੀ ਕੌਮ ਦੇ ਬੱਚਿਆਂ ਨੂੰ ਇੱਕ ਨਿਜ਼ਾਮੇ ਤਲੀਮ ਇੱਕ ਜ਼ੁਬਾਨ ਦੇ ਵਿੱਚ ਨਾ ਪੜ੍ਹਾਇਆ ਗਿਆ। ਬੜੀ ਮਿਹਰਬਾਨੀ। ਅਸਲਾਮ ਵਾਲੇਕੁਮ।